ਇੰਡੀਅਨ ਐਂਕਰ ਅਰਨਬ ਗੋਸਵਾਮੀ ਬਾਰੇ ਸਾਹਮਣੇ ਆਉਣ ਵਾਲੀਆਂ ਖਬਰਾਂ ਵਿੱਚ ਇਸ ਵਾਰੀ ਰੇਟਿੰਗ ਮੋਨੋਪੋਲੀ ਤੋਂ ਵੱਧ ਕੇ ਕਈ ਚੀਜ਼ਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਇੰਡੀਅਨ ਸਿਆਸੀ ਤੇ ਡਿਫੈਂਸ ਐਸਟੈਬਲਿਸ਼ਮੈਂਟ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇੱਕ ਨੌਟੰਕੀ ਕਰਨ ਵਾਲਾ ਐਂਕਰ ਆਖਰ ਕਿਵੇਂ ਅਹਿਮ ਡਿਫੈਂਸ ਰਾਜ਼ ਜਾਣ ਸਕਦਾ ਹੈ। ਇਸ ਖਬਰ ਤੇ ਮਜ਼ੀਦ ਚਰਚਾ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਿ ਮਾਂ ਬੋਲੀ ਦੇ ਸਭ ਤੋਂ ਵੱਡੇ ਨੈਟਵਰਕ ਦੇ YouTube ਚੈਨਲ ਭੁਲੇਖਾ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅਰਨਬ ਗੋਸਵਾਮੀ ਜਿਨੇ ਆਪਣੇ ਕਮਿਊਨੀਕੇਸ਼ਨ ਟੈਲੈਂਟ ਰਾਹੀਂ ਇੰਡੀਆ ਦੇ ਨੈਸ਼ਨਲ ਮੀਡੀਆ ਵਿੱਚ ਆਪਣੀ ਬਿਹਤਰੀਨ ਜਗ੍ਹਾ ਬਣਾਈ ਤੇ ਹਰ ਨੌਨ ਇਸ਼ੂ ਨੂੰ ਇਸ਼ੂ ਬਣਾ ਕੇ ਪੇਸ਼ ਕਰਨ ਦੇ ਮੁਸ਼ਕਲ ਫਨ ਤੇ ਅਬੂਰ ਹਾਸਲ ਕਰਦਿਆਂ ਹੋਇਆ ਜੋ ਚਾਹਿਆ ਉਹੀ ਬੋਲਿਆ ਤੇ ਆਪਣੇ ਚੈਨਲ ਰਿਪਬਲਿਕ ਟੀਵੀ ਨੂੰ ਇੰਡੀਆ ਦਾ ਨੰਬਰ 1 ਚੈਨਲ ਬਣਾਉਣ ਵਾਸਤੇ ਹਰ ਜਾਇਜ਼ ਨਾਜਾਇਜ਼ ਤਰੀਕਾ ਇਸਤੇਮਾਲ ਕੀਤਾ। TRP ਸਕੈਮ ਕੇਸ ਸਾਹਮਣੇ ਆਇਆ ਤੇ ਪਤਾ ਚੱਲਿਆ ਕਿ ਰਿਪਬਲਿਕ ਟੀਵੀ ਨੂੰ ਧੱਕੇ ਨਾਲ ਹੀ ਇੰਡੀਆ ਦਾ ਸਭ ਤੋਂ ਜ਼ਿਆਦਾ ਵੇਖਿਆ ਜਾਣ ਵਾਲਾ ਚੈਨਲ ਬਣਾਇਆ ਜਾ ਰਿਹਾ ਸੀ ਤੇ ਹੁਣ BARC ਦੇ ਫਾਰਮਰ ਚੀਫ ਦੇ ਨਾਲ ਅਰਨਬ ਗੋਸਵਾਮੀ ਦੀ WhatsApp ਚੈਟ ਸਾਹਮਣੇ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਅਰਨਬ ਦੇ ਤਾਲੁਕਾਤ PM ਹਾਊਸ ਤੋਂ ਲੈ ਕੇ ਸਿਕਿਉਰਿਟੀ ਅਦਾਰਿਆਂ ਦੇ ਅੰਦਰ ਇੱਥੋਂ ਤੱਕ ਫੈਲ ਗਏ ਸਨ ਕਿ ਅਰਨਬ ਨੂੰ ਫਿਊਚਰ ਵਿੱਚ ਹੋਣ ਵਾਲੀਆਂ ਕਈ ਗੱਲਾਂ ਦੀ ਇਤਲਾ ਪਹਿਲਾਂ ਹੀ ਪਹੁੰਚ ਜਾਂਦੀ ਸੀ। ਕਸ਼ਮੀਰ ਵਿੱਚ ਆਰਟੀਕਲ 370 ਦਾ ਨਫਾਜ਼ ਖਤਮ ਕਰਨ ਦੀ ਇਤਲਾ ਅਰਨਬ ਨੂੰ ਸਭ ਤੋਂ ਪਹਿਲਾਂ ਹੀ ਮਿਲ ਗਈ ਸੀ ਤੇ ਕਸ਼ਮੀਰ ਵਿੱਚ ਕਰਫਿਊ ਨਾਫਜ਼ ਕਰਨ ਬਾਰੇ ਵੀ ਅਰਨਬ ਗੋਸਵਾਮੀ ਸਭ ਤੋਂ ਪਹਿਲਾਂ ਜਾਣਦਾ ਸੀ। ਕਸ਼ਮੀਰ ਵਿੱਚ ਭਾਰਤੀ ਫੌਜੀਆਂ ਦੇ ਉੱਤੇ ਹੋਣ ਵਾਲੇ ਹਮਲੇ ਬਾਰੇ ਵੀ ਸਭ ਤੋਂ ਪਹਿਲਾਂ ਅਰਨਬ ਗੋਸਵਾਮੀ ਨੂੰ ਹੀ ਪਤਾ ਚੱਲਿਆ ਤੇ ਇਹਦੇ ਜਵਾਬ ਵਿੱਚ ਪਾਕਿਸਤਾਨ ਉੱਤੇ ਸਟ੍ਰਾਈਕ ਕਰਨ ਦੇ ਮਨਸੂਬੇ ਬਾਰੇ ਵੀ ਅਰਨਬ ਗੋਸਵਾਮੀ ਨੂੰ ਪਹਿਲਾਂ ਹੀ ਪਤਾ ਸੀ। ਯਾਨੀ ਅਰਨਬ ਗੋਸਵਾਮੀ ਦੀਆਂ ਚਿੜੀਆਂ ਤੇ ਤੋਤੇ ਭਾਰਤ ਦੇ ਹਰ ਅਹਿਮ ਮਹਿਕਮੇ ਤੋਂ ਅਹਿਮ ਖਬਰਾਂ ਅਰਨਬ ਨੂੰ ਦੱਸਦੇ ਰਹੇ ਤੇ ਅਰਨਬ ਗੋਸਵਾਮੀ ਉਹਨਾਂ ਖਬਰਾਂ ਨੂੰ ਦੂਜੇ ਚੈਨਲਾਂ ਤੋਂ ਪਹਿਲਾਂ ਚਲਾ ਕੇ TRP ਬਟੋਰਦਾ ਰਿਹਾ ਤੇ ਦੂਜੇ ਸਾਰੇ ਹੀ ਚੈਨਲ ਇਸ ਦੌੜ ਵਿੱਚ ਅਰਨਬ ਦੇ ਰਿਪਬਲਿਕ ਟੀਵੀ ਤੋਂ ਪਿੱਛੇ ਰਹੇ ਤੇ ਫਿਰ ਵੀ ਅਰਨਬ ਇਸ ਚੈਨਲ ਨੂੰ ਇੰਡੀਆ ਦਾ ਨੰਬਰ 1 ਚੈਨਲ ਬਣਾਉਣ ਲਈ TRP ਕੰਪਨੀ ਨਾਲ ਸਾਜ਼ਬਾਜ਼ ਕਰਦਾ ਰਿਹਾ। ਇਹ ਸਭ ਕੁਝ ਪੈਸੇ ਦੀ ਲਾਲਚ ਨਹੀਂ ਤੇ ਹੋਰ ਕੀ ਹੈ, ਇਹ ਪੈਸੇ ਦੀ ਲਾਲਚ ਹੀ ਹੈ ਜਿਹੜੀ ਕਸ਼ਮੀਰੀਆਂ ਦੇ ਜਾਇਜ਼ ਹੱਕ ਨੂੰ ਵੀ ਦੱਬਣ ਵਾਲਿਆਂ ਦਾ ਸਾਥ ਦੇਣ ਤੇ ਮਜਬੂਰ ਕਰਦੀ ਹੈ। ਇਹ ਪੈਸੇ ਦੀ ਲਾਲਚ ਹੀ ਹੈ ਜਿਹੜੀ ਆਪਣੇ ਜਵਾਨਾਂ ਦੀ ਮੌਤ ਵੇਚ ਕੇ ਪੈਸੇ ਇਕੱਠੇ ਕਰਨ ਦੀ ਰਾਹ ਵਿਖਾਉਂਦੀ ਹੈ। ਇਹ ਪੈਸੇ ਦੀ ਲਾਲਚ ਹੀ ਹੈ ਜਿਹੜੀ ਖਿੱਤੇ ਦੇ ਅਮਨ ਨੂੰ ਤਬਾਹ ਕਰਨ ਵਾਸਤੇ ਚੀਖਾਂ ਮਾਰਨ ਤੇ ਮਜਬੂਰ ਕਰਦੀ ਹੈ। ਇਹ ਪੈਸੇ ਦੀ ਲਾਲਚ ਹੀ ਹੈ ਜਿਹੜੀ ਮੋਦੀ ਵਰਗੇ ਹਿਟਲਰ ਦੀਆਂ ਤਾਰੀਫਾਂ ਕਰਨ ਤੇ ਮਜਬੂਰ ਕਰਦੀ ਹੈ। ਇਹ ਪੈਸੇ ਦੀ ਲਾਲਚ ਹੀ ਹੈ ਜਿਹਨੇ ਹਿੰਦੁਸਤਾਨ ਨੂੰ ਸੈਕੂਲਰ ਕੰਟਰੀ ਵੱਲੋਂ ਹਿੰਦੂ ਰਾਸ਼ਟਰ ਵੱਲ ਵਧਾ ਛੱਡਿਆ ਹੈ ਜਿਹਦੇ ਵਿੱਚ ਘੱਟ ਗਿਣਤੀਆਂ ਨੂੰ ਆਏ ਦਿਨ ਨਵੇਂ ਅਜ਼ਾਬ ਤੋਂ ਗੁਜ਼ਾਰਿਆ ਜਾ ਰਿਹਾ ਹੈ। ਇਸ ਪੈਸੇ ਦੀ ਲਾਲਚ ਨੇ ਇੰਡੀਆ ਦੇ ਕਈ ਵੱਡੇ ਨਾਂ ਬੇਨਕਾਬ ਕਰ ਦਿੱਤੇ ਨੇ ਤੇ ਨਾਲ ਹੀ ਪਾਕਿਸਤਾਨ ਦਾ ਇਹ ਮੌਕਫ ਵੀ ਸੱਚਾ ਸਾਬਤ ਹੋ ਗਿਆ ਹੈ ਕਿ ਭਾਰਤ ਵਿੱਚ ਹੋਣ ਵਾਲੇ ਅੱਤਵਾਦੀ ਹਮਲੇ ਭਾਰਤੀ ਹਕੂਮਤ ਆਪ ਹੀ ਕਰਵਾ ਰਹੀ ਹੈ ਤਾਂ ਕਿ ਇਹਦਾ ਇਲਜ਼ਾਮ ਪਾਕਿਸਤਾਨ ਤੇ ਲਾ ਕੇ ਜਾਲੀ ਕਾਰਵਾਈਆਂ ਕਰਨ ਦਾ ਜਵਾਜ਼ ਲੱਭਿਆ ਜਾਏ। ਇਹਨਾਂ ਜਾਲੀ ਕਾਰਵਾਈਆਂ ਵਿੱਚ ਆਪਣੇ ਫੌਜੀ ਮਰਵਾ ਕੇ ਆਪਣੇ ਪਾਇਲਟ ਨੂੰ ਚੰਡਾ ਪਵਾ ਕੇ ਸਿੱਧੇ ਸਾਦੇ ਤੇ ਭੋਲੇ ਭਾਲੇ ਭਾਰਤੀ ਆਵਾਮ ਦੇ ਸਾਹਮਣੇ ਆਪਣੀ ਕਾਮਯਾਬੀ ਦਾ ਢੋਲ ਵਜਾਇਆ ਜਾਏ ਤੇ ਉਸ ਢੋਲ ਦੇ ਸ਼ੋਰ ਵਿੱਚ ਚੁਣਾਵ ਜਿੱਤੇ ਜਾਣ। ਹੁਣ ਤੇ ਭਾਰਤੀ ਸਕਾਲਰ ਵੀ ਆਖਣ ਤੇ ਮਜਬੂਰ ਹੋ ਗਏ ਨੇ ਕਿ ਪੁਲਵਾਮਾ ਅਟੈਕ ਦਾ ਸਭ ਤੋਂ ਜ਼ਿਆਦਾ ਫਾਇਦਾ ਮੋਦੀ ਨੂੰ ਪਹੁੰਚਿਆ ਤੇ ਇਸ ਕਾਰਵਾਈ ਦੀ ਵਜ੍ਹਾ ਤੋਂ ਮੋਦੀ ਚੁਣਾਵ ਜਿੱਤਣ ਵਿੱਚ ਕਾਮਯਾਬ ਹੋਏ। ਜਿਹੜਾ ਮੋਦੀ ਚੁਣਾਵ ਜਿੱਤਣ ਵਾਸਤੇ ਗੁਜਰਾਤ ਦੇ ਹਜ਼ਾਰਾਂ ਭਾਰਤੀ ਮੁਸਲਮਾਨਾਂ ਨੂੰ ਮਰਵਾ ਸਕਦਾ ਹੈ ਉਹ 40 ਭਾਰਤੀ ਫੌਜੀ ਵੀ ਮਰਵਾ ਸਕਦਾ ਹੈ ਤੇ ਮੋਦੀ ਦੇ ਪਾਵਰ ਪਾਰਟਨਰਸ ਭਾਵੇਂ ਅਰਨਬ ਜੇ ਨੋਟੰਕੀਏ ਹੋਣ ਜਾਂ ਅੰਬਾਨੀ ਤੇ ਅਡਾਨੀ ਜੇ ਬਿਜ਼ਨਸਮੈਨ, ਇਹਨਾਂ ਵਾਸਤੇ ਭਾਰਤੀ ਆਵਾਮ ਦੀ ਅਹਿਮੀਅਤ ਕੀੜੇ ਮਕੌੜਿਆਂ ਨਾਲੋਂ ਜ਼ਿਆਦਾ ਕੁਝ ਨਹੀਂ। ਇਹਨਾਂ ਦਾ ਦੀਨ ਤੇ ਧਰਮ ਸਿਰਫ ਪੈਸਾ ਹੈ, ਸਿਰਫ ਪੈਸਾ।